ਵੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 27 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇਟੇਰ ਕਹਿਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਪਹਿਲਾਂ ਸਭ ਤੋਂ ਬਿਗ ਮੈਲਟ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਅੱਜ ਟੈਂਪਰੇਚਰ ਬਹੁਤ ਹਾਈ ਆ ਕੈਲੀਫੋਰਨੀਆ ਦੇ ਵਿੱਚ, ਸੈਂਟਰਲ ਵੈਲੀ 'ਚ ਵੀ, ਬੇ ਏਰੀਆ 'ਚ ਵੀ, ਤੇ ਵੀਕਐਂਡ ਦੇ ਦੌਰਾਨ 95 ਤੋਂ ਲੈ ਕੇ 100 ਤੱਕ ਜਿਹੜਾ ਟੈਂਪਰੇਚਰ ਜਾ ਸਕਦਾ ਹੈਗਾ ਆ। ਬੜੀ ਹਿਸਟੋਰਿਕ ਅਮਾਊਂਟ ਆਫ ਸਨੋਫਾਲ ਪਿਛਲੇ ਵਿੰਟਰ ਦੇ ਵਿੱਚ ਪਈ ਹੈਗੀ ਆ, ਤੇ ਹੁਣ ਜਿਸ ਹਿਸਾਬ ਦੇ ਨਾਲ ਜਿਹੜੀ ਹੀਟ ਆ ਰਹੀ ਆ, ਸੋ ਖਤਰਾ ਇਹ ਪੈ ਰਿਹਾ ਵੀ ਫਲੱਡਿੰਗ ਕੈਲੀਫੋਰਨੀਆ 'ਚ ਹੋ ਸਕਦੀ ਹੈਗੀ ਆ। ਕੈਲੀਫੋਰਨੀਆ ਦੀ ਸੈਂਟਰਲ ਵੈਲੀ ਜਿਹੜੀ ਆ, ਉੱਥੇ ਸਨੋ ਮੈਲਟ ਬਹੁਤ ਵੱਡਾ ਜ਼ਿਆਦਾ ਹੋਣਾ ਆ। ਸਿਆਰਾ ਨਵਾਡਾ ਤੋਂ ਹੋਣਾ ਹੈ, ਕਿਉਂਕਿ ਉੱਥੇ ਸਿਆਰਾ ਨਵਾਡਾ ਦੀਆਂ ਹਿਲਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਸੀਗੀ। ਇਸ ਤੋਂ ਪਹਿਲਾਂ ਜਦੋਂ ਮੀਂਹ ਪਿਆ, ਮੀਂਹ ਦੇ ਨਾਲ ਵੀ ਬਿਲੀਅਨਸ ਆਫ ਡਾਲਰ ਦਾ ਡੈਮੇਜ ਹੋਇਆ ਹੈਗਾ ਆ। ਲੈਂਡ ਸਲਾਈਡ ਹੋਇਆ, ਐਵਲਾਂਚ ਹੋਇਆ, ਰਿਵਰ ਫਲੱਡ ਹੋਏ ਆ। ਆਪਾਂ ਦੇਖਿਆ ਹੀ ਆ ਟੁਲੇਰੀ ਲੇਕ ਦਾ ਜਿਹੜਾ ਕੀ ਬਣਿਆ ਆ। ਤੇ ਹੁਣ ਕਲਾਈਮੇਟ ਸਾਇੰਟਿਸਟ ਜੋ UCLA ਦੇ ਆ ਤੇ ਨੈਸ਼ਨਲ ਸੈਂਟਰ ਫਾਰ ਐਟਮੋਸਫੇਰਿਕ ਰਿਸਰਚ ਵਾਲੇ ਆ, ਉਹਨਾਂ ਨੇ ਕਹਿੰਦੇ ਆ ਵੀ ਇਹ ਜਿਹੜਾ ਵੀਕ ਆ, ਇਹਦੇ ਵਿੱਚ ਵਾਰਮਿੰਗ ਬਹੁਤ ਜ਼ਿਆਦਾ ਹੋਊਗੀ ਤੇ ਇਹਦੇ ਨਾਲ ਜਿਹੜਾ ਆ ਬਿਗ ਮੈਲਟ ਸਟਾਰਟ ਹੋਊਗਾ। ਤੇ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ 500 ਇੰਚ ਤੱਕ ਦੀ ਜਿਹੜੀ ਸਨੋ ਆ ਉਹ ਪਈ ਸੀ। ਬਿਲਕੁਲ। ਦੇਖੋ ਹਰਜੋਤ ਸਿੰਘ ਜੀ, ਦੋ ਵੱਖ-ਵੱਖ ਤਰੀਕੇ ਦੀਆਂ ਇਸ ਟਾਈਮ ਖਬਰਾਂ ਬਿਗ ਮੈਲਟ ਨੂੰ ਲੈ ਕੇ ਚੱਲ ਰਹੀਆਂ। ਅਸਲੀਅਤ ਕੀ ਹੋਊਗੀ ਇਹ ਤਾਂ ਭਵਿੱਖ ਦੇ ਵਿੱਚ ਪਤਾ ਲੱਗੂਗਾ। ਮਰਕਰੀ ਨਿਊਜ਼ ਫੋਰਕਾਸਟ ਭਵਿੱਖਬਾਣੀ ਇਹ ਕਰ ਰਹੀ ਆ, ਕਹਿੰਦੇ ਵੀ ਕੋਈ ਸ਼ੱਕ ਨਹੀਂ ਵੀ ਇਸ ਬਿਗ ਮੈਲਟ ਦੇ ਨਾਲ ਜਿਹੜੇ ਕੈਲੀਫੋਰਨੀਆ ਦੇ ਦਰਿਆ ਆ ਉਹ ਚੜ੍ਹ ਕੇ ਚੱਲਣਗੇ, ਬਲਜ ਕਰਨਗੇ, ਪਰ ਕਹਿੰਦੇ ਮੇਜਰ ਫਲੱਡਸ ਐਕਸਪੈਕਟਡ ਨਹੀਂ ਹੈਗੇ। ਨੋ ਮੇਜਰ ਫਲੱਡਸ ਐਕਸਪੈਕਟਡ। ਦੂਜੇ ਪਾਸੇ ਜਿਹੜੀ NBC ਵਾਲੇ ਆ ਉਹ ਇਹ ਰਿਪੋਰਟ ਕਰ ਰਹੇ ਆ ਵੀ ਕਹਿੰਦੇ ਵੀ ਬਿਗ ਮੈਲਟ ਇਜ਼ ਨਾਓ ਹੇਅਰ ਤੇ ਕੈਲੀਫੋਰਨੀਆ ਬ੍ਰੇਸਿਸ ਫਾਰ ਫਲੱਡਸ। ਟੁਲੈਰੀ ਬੇਸਿਨ ਵੱਲ ਦੇਖੀਏ ਤਾਂ ਆਪਾਂ ਨੂੰ ਪਤਾ ਹੈ ਵੀ ਫਲੱਡਾਂ ਨੇ ਜਿਹੜੀ ਉਹ ਜਾਨ ਕੱਢੀ ਪਈ ਆ। ਜਦੋਂ ਆਪਾਂ ਦੇਖਿਆ ਵੀ ਬਹੁਤ ਭਾਰੀ ਮੀਂਹ ਪੈ ਰਹੇ ਸੀਗੇ, ਐਟਮੋਸਫੇਰਿਕ ਰਿਵਰਸ ਆ ਰਹੀਆਂ ਸੀ, ਪਹਾੜੋ ਵਰਗੇ ਤੇ ਹੋਰ ਕਈ ਦਰਿਆਵਾਂ ਦੇ ਜਿਹੜੇ ਬੰਨ ਟੁੱਟੇ ਸੀਗੇ। ਹੁਣ ਕਹਿੰਦੇ ਵੀ ਬੁੱਢੀਆਂ ਹੋਈਆਂ ਵਾਟਰ ਮੈਨੇਜਮੈਂਟ ਸਿਸਟਮਸ ਉਹ ਖਾਸ ਕਰਕੇ ਇਸ ਚੜ੍ਹੇ ਹੋਏ ਦਰਿਆਵਾਂ ਦੇ ਕਰਕੇ ਖਤਰੇ ਦੇ ਵਿੱਚ ਹੋ ਸਕਦੇ ਆ। ਸੋ ਇਸ ਨੂੰ ਜਿਹੜਾ ਹੁਣ ਧਿਆਨ ਦੇ ਨਾਲ ਦੇਖਣਾ ਪੈਣਾ ਆ। ਇਹ ਵੀ ਨਹੀਂ ਆ ਜਿਹੜਾ ਹਰਜੋਤ ਸਿੰਘ ਜੀ ਵੀ ਖਤਰਾ ਹੀ ਕੋਈ ਨਹੀਂ, ਤੇ ਇਹ ਵੀ ਨਹੀਂ ਆ ਵੀ ਆਪਾਂ ਵੇਸਵਲੇ ਨਾ ਹੋਈਏ, ਤੇ ਇਹ ਵੀ ਨਹੀਂ ਆ ਵੀ ਸਾਰੇ ਪਾਸੇ ਹੀ ਜਿਹੜੇ ਉਹ ਫਲੱਡਿੰਗ ਹੋ ਜਾਣੀ ਆ। ਪਰ ਜਿੱਦਾਂ ਹੁਣ ਯੋਸੇਮਿਟੀ ਵੈਲੀ ਤੋਂ ਆ ਰਹੀਆਂ, ਮਰਸੈਡ ਰਿਵਰ ਚੜ੍ਹ ਕੇ ਆਉਣੀ ਆ, ਉੱਥੇ ਫਲੱਡ ਸਟੇਜ ਨੂੰ ਐਕਸੀਡ ਕਰੂਗੀ ਪਾਣੀ ਦਾ ਜਿਹੜਾ ਲੈਵਲ। ਇਸ ਲਈ ਉਹਨਾਂ ਨੇ 4-5 ਦਿਨ ਦੇ ਲਈ ਯੋਸੇਮਿਟੀ ਵੈਲੀ ਨੈਸ਼ਨਲ ਪਾਰਕ ਆ ਉਸ ਨੂੰ ਬੰਦ ਕਰਕੇ ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਹਤਿਆਤੀ ਤੌਰ ਦੇ ਉੱਤੇ ਇਹਨਾਂ ਨੇ ਇਹ ਬੰਦ ਰੱਖਿਆ ਆ। ਉਧਰ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇਹ ਵੀ ਗੱਲ ਕਰਦੇ ਜਾਈਏ, ਜਿਹੜਾ ਮਿਸੀਸਿਪੀ ਵਾਲਾ ਦਰਿਆ ਆ ਉੱਥੇ ਵੀ ਬਿਗ ਮੈਲਟ ਜਿਹੜਾ ਉਹ ਆ ਰਿਹਾ ਆ, ਤੇ ਉਹ ਵਾਲੇ ਇਲਾਕੇ ਦੇ ਵਿੱਚ ਵੀ ਜਿਹੜੇ ਦਰਿਆ ਆ ਉਸਨੇ ਚੜ੍ਹ ਕੇ ਚੱਲਣਾ ਆ, ਤੇ ਉੱਥੇ ਵੀ ਫਲੱਡਿੰਗ ਦੀ ਖਤਰਾ ਜਿਹੜਾ ਉਹ ਬਣਿਆ ਹੈ। ਪਰ ਨੋ ਡਾਊਟ ਆਪਾਂ ਵੇਸਲੇ ਵੀ ਨਹੀਂ ਹੋਣਾ, ਤੇ ਹਰ ਇੱਕ ਚੀਜ਼ ਨੂੰ ਜਿਹੜਾ ਧਿਆਨ ਦੇ ਨਾਲ ਦੇਖਦੇ ਹੋਏ ਕਿੱਦਾਂ ਦੀ ਸਥਿਤੀ ਬਣ ਰਹੀ ਆ ਉਹ ਅਪਡੇਟਸ ਦੇ ਨਾਲ ਤੁਸੀਂ ਜੁੜੇ ਰਹਿਣਾ ਹੈਗਾ ਆ। ਪੰਜਾਬੀ ਰੇਡੀਓ USA ਤੋਂ ਅਸੀਂ ਤੁਹਾਨੂੰ ਜਿਹੜੀਆਂ ਹਮੇਸ਼ਾ ਹੀ ਸਟੀਕ ਅਪਡੇਟਸ ਆ ਉਹ ਦੱਸਦੇ ਰਵਾਂਗੇ।
ਕਹਿੰਦੇ ਵੀ ਪੇਸ ਤੇ ਟਾਈਮਿੰਗ ਜਿਹੜਾ ਸਨੋ ਪੈਕ ਮੈਲਟ ਦਾ ਆ ਉਹ ਤੋਂ ਪਤਾ ਚੱਲੂਗਾ ਵੀ ਜਿਹੜਾ ਸੂਰਜ ਦਾ ਐਂਗਲ ਕਿਹੜੇ ਪਾਸੇ ਨੂੰ ਆ ਤੇ 에ਅਰ ਟੈਂਪਰੇਚਰ ਤੇ ਸਾਰਾ ਇਹ ਡਿਪੈਂਡ ਕਰੂਗਾ। ਫਲੱਡਿੰਗ ਕੁਛ ਪਾਰਟ ਦੇ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਸੈਕਰਾਮੈਂਟੋ ਰਿਵਰ ਸਿਸਟਮ ਹੈਗਾ ਉਹ ਮੀਂਹ ਦੇ ਦੌਰਾਨ ਬਹੁਤ ਹੋਈ ਆ ਵਿੰਟਰ ਮੰਥਸ ਦੇ ਵਿੱਚ। ਕਹਿੰਦੇ ਵੀ ਇਹਦੇ ਵਿੱਚ ਹੋ ਸਕਦਾ ਆ ਥੋੜੀ ਪ੍ਰੋਬਲਮ ਘੱਟ ਆਵੇ, ਪਰ ਜਿਹੜੀਆਂ ਸੈਨ ਮਾਈਕਿਨ ਰਿਵਰ ਆ, ਟੁਲੈਰੀ ਲੇਕ ਬੇਸਨ ਆ ਤੇ ਹੋਰ ਸਮ ਪਾਰਟਸ ਆਫ ਈਸਟਰਨ ਸਿਆਰਾ ਆ, ਉੱਥੇ ਜਿਹੜੀ ਕਪੈਸਿਟੀ ਆ ਫਲੱਡਿੰਗ ਨੂੰ ਕੰਟਰੋਲ ਕਰਨ ਦੀ ਉਹ ਬੜੀ ਘੱਟ ਹੈਗੀ ਆ। ਆਲਰੇਡੀ ਉਹ ਦਰਿਆ ਜਿਹੜੇ ਆ ਭਰੇ ਪਏ ਹੈਗੇ ਆ। ਸਫੀਕ ਖਾਨ ਕਰਕੇ ਇੱਕ ਪ੍ਰੋਫੈਸਰ ਆ ਸਿਵਲ ਐਂਡ এনवायरमेंटल ਇੰਜੀਨੀਅਰਿੰਗ ਦੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਮਰਸਡ ਦੇ, ਉਹਨਾਂ ਨੇ ਕਿਹਾ ਵੀ ਤੁਸੀਂ ਇਮੇਜਿਨ ਕਰੋ ਜੇ 5 ਫੁੱਟ ਦਾ ਵਾਟਰ ਜਿਹੜਾ ਹੈ 5 ਫੁੱਟ ਉੱਚਾ ਵਾਟਰ ਪਾਣੀ ਤੁਹਾਡੇ ਵੱਲ ਨੂੰ ਆ ਰਿਹਾ ਹੋਵੇ 5 ਜਾਂ 6 ਵੀਕਾਂ 'ਚ, ਤੇ ਤੁਸੀਂ ਉਹਨੂੰ ਕਿੱਦਾਂ ਮੈਨੇਜ ਕਰ ਸਕੋਗੇ। 76,000 ਏਕੜ ਤਾਂ ਆਲਰੇਡੀ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਟੁਲੈਰੀ ਦੀ ਜਿਹੜੀ ਲੇਕ ਆ ਉੱਥੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ, ਉਹਨਾਂ ਨੇ ਅੱਜ ਇੱਕ ਫੈਡਰਲ ਗ੍ਰੈਂਡ ਜਿਊਰੀ ਆ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਆ ਜਿਹੜੀ ਜਨਵਰੀ ਦੇ ਵਿੱਚ ਹਿੰਸਾ ਹੋਈ ਸੀ, ਜਿਸ ਵਿੱਚ ਇਹ ਕਥਿਤ ਤੌਰ ਦੇ ਉੱਤੇ ਦੋਸ਼ ਆ ਵੀ ਪ੍ਰੈਜ਼ੀਡੈਂਟ ਉਸ ਟਾਈਮ ਦੇ ਉੱਤੇ ਜਿਹੜੇ ਟਰੰਪ ਆ ਉਹਨਾਂ ਦੀ ਕਈਆਂ ਹੋਈਆਂ ਗੱਲਾਂ ਨੂੰ ਲੈ ਕੇ ਲੋਕ ਭੜਕਾਹਟ ਵਿੱਚ ਆ ਕੇ ਉਹਨਾਂ ਨੇ ਉਹ ਕੀਤਾ। ਉਸ ਮਾਮਲੇ ਦੀ ਜਿਹੜੀ ਗ੍ਰੈਂਡ ਜਿਊਰੀ ਦੇ ਮੋਹਰੇ ਟੈਸਟੀਫਾਈ ਇਹਨਾਂ ਨੇ ਕੀਤਾ ਹੈਗਾ ਆ। ਸੋ ਸਾਬਕਾ ਜਿਹੜੇ ਉਪ ਰਾਸ਼ਟਰਪਤੀ ਆ ਮਾਈਕ ਪੈਂਸ, ਉਹ ਕਹਿੰਦੇ ਵੀ ਉਹਨਾਂ ਨੇ ਗੱਲ ਕਰਦੇ ਹੋਏ ਇਹੀ ਜਿਹੜਾ ਦੱਸਿਆ, ਆਪ ਤਾਂ ਨਹੀਂ ਉਹਨਾਂ ਨੇ ਗੱਲ ਕੀਤੀ, ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੇ ਬਾਅਦ ਦੇ ਵਿੱਚ ਇਹੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਵੀ ਉਹ ਕਹਿ ਰਹੇ ਆ ਵੀ ਉਹ ਇਸ ਗੱਲੋਂ ਖੁਸ਼ ਆ ਵੀ ਮੇਰੇ ਕੋਲੋਂ ਜਿਹੜੇ ਸਵਾਲ ਜਵਾਬ ਆ ਉਹ ਜਿਹੜੇ ਉਹ ਪੁੱਛੇ ਗਏ ਆ। ਸਪੀਚ ਐਂਡ ਡਿਬੇਟ ਕਲੌਜ਼ ਦੇ ਤਹਿਤ ਵਾਈਸ ਪ੍ਰੈਜ਼ੀਡੈਂਟ ਨੂੰ ਆਪਣਾ ਜਿਹੜਾ ਕੇਸ ਆ ਉਹ ਰੱਖਣ ਦੀ ਇਜਾਜ਼ਤ ਮਿਲੀ ਆ, ਤੇ ਕਹਿੰਦੇ ਵੀ ਜੱਜ ਨੇ ਵੀ ਇਸ ਨੂੰ ਮੰਨਿਆ ਸੀਗਾ। ਸੋ ਹੁਣ ਜਿਹੜੇ ਪੈਂਸ ਆ ਉਹ ਉਹਨਾਂ ਜਿਹੜੇ ਰੀਕਾਊਂਟ ਦੇ ਲਈ ਜਿਹੜੇ ਫਸਟ ਟਾਈਮ ਅੰਡਰ ਓਥ ਇਹਨਾਂ ਨੂੰ ਜਿਹੜੀਆਂ ਡਾਇਰੈਕਟ ਕਨਵਰਸੇਸ਼ਨ ਹੋਈਆਂ ਟਰੰਪ ਹੋਣਾ ਦੇ ਨਾਲ, ਉਹਨਾਂ ਨੂੰ ਇਹ ਬੇਸਿਕਲੀ ਰੀਕਾਊਂਟ ਕਰਨਗੇ, ਦੁਬਾਰਾ ਜਿਹੜਾ ਉਹ ਦੱਸਣਗੇ, ਜਿਸ ਦੇ ਕਰਕੇ 6 ਜਨਵਰੀ ਵਾਲੀ ਜਿਹੜੀ ਹਿੰਸਾ ਆ 2021 ਦੇ ਵਿੱਚ ਹੋਈ ਸੀਗੀ। ਸੋ ਗ੍ਰੈਂਡ ਜਿਊਰੀ ਦੇ ਮੋਹਰੇ ਜਿਹੜੇ ਉਹ ਪੇਸ਼ ਹੋਏ ਆ, ਕੀ ਉਹਨਾਂ ਨੇ ਇਸ ਦੇ ਵਿੱਚ ਆਖਿਆ ਇਹ ਦੇਖਣ ਵਾਲੀ ਗੱਲ ਹੋਊਗੀ। 5 ਘੰਟੇ ਤੋਂ ਵੱਧ ਹਰਜੋਤ ਸਿੰਘ ਜੀ ਇੱਥੇ ਗੱਲਬਾਤ ਇਹਨਾਂ ਦੀ ਚੱਲੀ ਆ, ਗ੍ਰੈਂਡ ਜਿਊਰੀ ਦੇ ਸਾਹਮਣੇ ਸਵਾਲ ਜਵਾਬ ਹੋਏ ਆ। ਕੈਲੀਫੋਰਨੀਆ ਪਹਿਲੀ ਸਟੇਟ ਬਣ ਗਈ ਹੈ ਅਮਰੀਕਾ ਦੇ ਵਿੱਚ ਜੋ ਹੁਣ ਟ੍ਰੇਨਸ ਦੇ ਉੱਤੇ ਐਮਿਸ਼ਨ ਰੂਲਸ ਲਾਉਣ ਜਾ ਰਹੀ ਆ। ਬਹੁਤ ਵਾਰ ਸਾਡੇ ਟਰੱਕਰ ਭਰਾ ਜਿਹੜੇ ਆ ਉਹ ਹਮੇਸ਼ਾ ਸਾਡੇ ਟਰੱਕਿੰਗ ਸ਼ੋਅ 'ਚ ਵੀ ਕੰਪਲੇਨ ਕਰਦੇ ਸੀ ਵੀ ਯਾਰ ਟਰੱਕਾਂ ਵਾਲਿਆਂ ਦੇ ਉੱਤੇ ਤਾਂ ਇੰਨੀ ਕੰਡੀਸ਼ਨ ਲਾਉਂਦੇ ਆ ਵੀ ਟ੍ਰੇਨ ਦੇ ਉੱਤੇ ਕਿਉਂ ਨਹੀਂ ਲਾਉਂਦੇ ਹੈਗੇ, ਰੇਲਸ ਦੇ ਉੱਤੇ ਕਿਉਂ ਨਹੀਂ ਲਾਉਂਦੇ। ਅੱਜ ਕੈਲੀਫੋਰਨੀਆ ਨੇ ਆਲਰੇਡੀ ਇਹ ਲਾਅ ਨੂੰ ਅਪਰੂਵ ਕਰ ਦਿੱਤਾ ਹੈ। ਪਹਿਲਾ ਅਮਰੀਕਾ ਦੇ ਵਿੱਚ ਲਾਅ ਆ ਜਿਹੜਾ ਬਹੁਤ ਜ਼ਿਆਦਾ ਅਗਰੈਸਿਵਲੀ ਗ੍ਰੀਨ ਹਾਊਸ ਗੈਸ ਐਮਿਸ਼ਨ ਨੂੰ ਘੱਟ ਕਰੂਗਾ। ਇਸ ਰੂਲ ਦੇ ਮੁਤਾਬਕ ਜਿਹੜੇ ਲੋਕੋਮੋਟਿਵ ਇੰਜਨਸ ਆ ਟ੍ਰੇਨ ਦੇ, ਜੇ 23 ਸਾਲ ਤੋਂ ਪੁਰਾਣੇ ਆ ਉਹ 2030 ਤੋਂ ਬਾਅਦ ਨਹੀਂ ਚੱਲ ਸਕਣਗੇ ਕੈਲੀਫੋਰਨੀਆ ਦੇ ਵਿੱਚ। ਸੋ ਇਹ ਜ਼ੀਰੋ ਐਮਿਸ਼ਨ ਟੈਕਨੋਲੋਜੀ ਜਿਹੜੀ ਆ ਉਹ ਵਰਤੀ ਜਾਊਗੀ। ਇਸੇ ਤਰ੍ਹਾਂ ਆਈਡਲਿੰਗ ਲਈ 30 ਮਿੰਟ ਤੋਂ ਜ਼ਿਆਦਾ ਜਿਹੜੀ ਆ ਟ੍ਰੇਨ ਉਹ ਖੜ ਨਹੀਂ ਸਕਦੀ। ਹਾਲਾਂਕਿ ਜਿਹੜੀ ਰੇਲ ਇੰਡਸਟਰੀ ਆ ਉਹ ਇਹ ਕਹਿੰਦੇ ਆ ਵੀ ਉਹਨਾਂ ਦੇ ਜਿਹੜੇ ਐਸੋਸੀਏਸ਼ਨ ਆਫ ਅਮਰੀਕਨ ਰੇਲ ਰੋਡਸ ਆ ਵੀ ਹਜੇ ਤਾਂ ਕੋਈ ਸਾਡੇ ਕੋਲ ਪਾਥ ਹੀ ਨਹੀਂ ਹੈਗਾ ਜ਼ੀਰੋ ਐਮਿਸ਼ਨ ਲੋਕੋਮੋਟਿਵਸ ਦੇ ਲਈ, ਇਹ ਕਾਫੀ ਲੰਮਾ ਸਮਾਂ ਇਹਦੇ ਲਈ ਲੱਗੂਗਾ। ਪਰ ਫਰੇਟ ਰੇਲਵੇਜ਼ ਸਭ ਤੋਂ ਐਫੀਸ਼ੀਐਂਟ ਮੀਨਸ ਇਹਨੂੰ ਮੰਨਿਆ ਜਾਂਦਾ ਆ ਡਿਲੀਵਰ ਕਰਨ ਦੇ ਲਈ। 1.6 ਬਿਲੀਅਨ ਟਨ ਆਫ ਗੁੱਡਸ ਜਿਹੜੀ ਆ ਨੇਸ਼ਨ ਵਾਈਡ 1,40,000 ਮੀਲ ਲੰਮੀਆਂ ਜਿਹੜੀਆਂ ਰੇਲ ਦੀਆਂ ਲਾਈਨਾਂ ਆ ਉਹਨਾਂ ਦੇ ਥਰੂ ਇਹ ਡਿਲੀਵਰ ਕੀਤਾ ਜਾਂਦਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਮੋਰਮਨ ਚਰਚ ਦੇ ਨਾਲ ਸੰਬੰਧਿਤ ਇੱਕ ਸੈਕਸ ਅਬਿਊਜ਼ ਲਾਸੂਟ ਦੇ ਵਿੱਚ ਜਿਊਰੀ ਨੇ 2.3 ਬਿਲੀਅਨ ਡਾਲਰ ਜਿਹੜੇ ਆ ਉਹ ਅਵਾਰਡ ਕੀਤੇ ਆ। ਕੈਲੀਫੋਰਨੀਆ ਦੇ ਵਿੱਚ ਇਹ ਜਿਊਰੀ ਜਿਹੜੀ ਉਹ ਬੈਠੀ ਸੀ, ਇੱਕ ਔਰਤ ਨੇ ਦੋਸ਼ ਲਗਾਏ ਸੀਗੇ ਵੀ ਉਸ ਦੇ ਸਟੈਪ ਫਾਦਰ ਦੇ ਦੁਆਰਾ ਉਸ ਨੂੰ ਕਈ ਸਾਲ ਤੱਕ ਮੋਲੈਸਟ ਜਿਹੜਾ ਆ ਉਹ ਕੀਤਾ ਜਾਂਦਾ ਰਿਹਾ ਆ। ਤੇ ਇਹ ਜਿਹੜੀ ਔਰਤ ਆ ਇਸ ਨੂੰ ਹੁਣ ਜਿਹੜੀ ਕੈਲੀਫੋਰਨੀਆ ਦੀ ਜਿਊਰੀ ਆ 2.28 ਬਿਲੀਅਨ ਡਾਲਰ ਅਵਾਰਡ ਕੀਤੇ ਆ। ਨਾਲ ਹੀ ਉਸ ਨੇ ਲਾਸੂਟ ਦੇ ਵਿੱਚ ਜਿਹੜੀ ਉਹਦੀ ਮਾਂ ਆ ਉਸ ਨੂੰ ਵੀ ਇੰਪਲੀਕੇਟ ਕੀਤਾ। ਇੱਕ ਜਿਹੜੇ ਲੋਕਲ ਉੱਥੇ ਜਿਹੜਾ ਚਰਚ ਆਫ ਜੀਸਸ ਕ੍ਰਾਈਸਟ ਆਫ ਲੇਟਰ ਡੇ ਸੇਂਟਸ, ਇਹਦੇ ਵਿੱਚ ਇਹਦੇ ਕਹਿੰਦੇ ਵੀ ਦੋਨੋਂ ਹੀ ਪੇਰੈਂਟਸ ਐਕਟਿਵ ਸੀਗੇ।
ਉਹਨਾਂ ਦੋਨਾਂ ਨੂੰ ਇੰਪਲੀਮੈਂਟ ਕੀਤਾ ਹੈ। ਰਿਵਰਸਾਈਡ ਸੁਪੀਰੀਅਰ ਕਾਉਂਟੀ ਦੀ ਪੈਨਲ ਨੇ, ਇਸ ਜਿਊਰੀ ਨੇ ਇਹ ਅਵਾਰਡ ਇਸ ਨੂੰ ਦਿੱਤਾ ਆ। ਕਹਿੰਦੀ ਇਸ ਬੀਬੀ ਦਾ ਜਿਹੜਾ ਇਹ ਕਹਿਣਾ ਆ ਵੀ 5 ਸਾਲ ਦੀ ਉਮਰ ਤੋਂ ਲੈ ਕੇ ਜਿੰਨੀ ਦੇਰ ਤੱਕ ਇਹ 14 ਸਾਲ ਦੀ ਸੀਗੀ ਉਦੋਂ ਤੱਕ ਇਸ ਦੇ ਨਾਲ ਮੋਲੈਸਟੇਸ਼ਨ ਘਰ ਦੇ ਵਿੱਚ ਹੀ ਉਹਦੇ ਸਟੈਪ ਫਾਦਰ ਦੁਆਰਾ ਕੀਤੀ ਜਾਂਦੀ ਰਹੀ। ਜੀ, ਕੈਲੀਫੋਰਨੀਆ ਦੇ ਵਿੱਚ ਅੱਜ ਕੈਲੀਫੋਰਨੀਆ ਕਰੈਕਸ਼ਨਲ ਏਜੰਸੀ ਦੇ ਅਗੇਂਸਟ ਇੱਕ ਲਾਸੂਟ ACLU ਵੱਲੋਂ ਫਾਈਲ ਕੀਤਾ ਗਿਆ ਆ, ਅਮਰੀਕਨ ਸਿਵਲ ਲਿਬਰਟੀ ਫਾਊਂਡੇਸ਼ਨ ਆਫ ਨਾਰਥ ਕੈਲੀਫੋਰਨੀਆ ਵੱਲੋਂ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫੋਰਨ ਬੋਰਨ ਜਿਹੜੇ ਸਿਟੀਜ਼ਨਸ ਆ ਜਦੋਂ ਜੇਲ੍ਹਾਂ 'ਚ ਹੁੰਦੇ ਆ ਜਾਂ ਉਹਨਾਂ ਦੇ ਲੋਕਲ ਲਾਈਕ ਆ ਜਾਂ ਜਿੱਦਾਂ ਲੱਗਦੇ ਜਿੱਦਾਂ ਆਪਣੇ ਵਾਂਗ ਥੋੜਾ ਜਿਹਾ ਜਿਨ੍ਹਾਂ ਦਾ ਕਲਰ ਥੋੜਾ ਕਾਲਾ ਆ, ਸੋ ਉਹਨਾਂ ਨੂੰ ਇਹ ਲੱਗਦਾ ਵੀ ਇਹ ਜੀ ਅਮਰੀਕਾ ਤੋਂ ਬਾਹਰ ਦਾ ਹੀ ਬੋਰਨ ਆ ਤੇ ਉਹ ਈਵਨ ਦੋ US ਦਾ ਵੀ ਬੋਰਨ ਹੋਵੇ, ਉਹ ਕਹਿੰਦੇ ਵੀ ਜਦੋਂ ਉਹਨਾਂ ਨੂੰ ਰਿਟੇਨ ਕੀਤਾ ਜਾਂਦਾ ਆ ਇਮੀਗ੍ਰੇਸ਼ਨ ਨੂੰ ਉਹਨਾਂ ਦੇ ਬਾਰੇ ਦੱਸ ਦਿੱਤਾ ਜਾਂਦਾ ਆ। ਬਹੁਤ ਸਾਰੀਆਂ ਕੰਪਲੇਨ ਆਈਆਂ ਵੀ ਅਮਰੀਕਨ ਸਿਟੀਜ਼ਨ ਦੇ ਬਾਰੇ ਹੀ ICE ਜਿਹੜੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਉਹਨਾਂ ਨੂੰ ਤੇ US ਇਮੀਗ੍ਰੇਸ਼ਨ ਨੂੰ ਦੱਸਿਆ ਗਿਆ ਹੰਡਰਡਸ ਆਫ ਪੀਪਲ ਦੇ ਬਾਰੇ ਵੀ ਜੀ ਇਹ ਇਦਾਂ ਹੈਗੇ ਆ, ਪਲੱਸ ਜਿਹੜੇ ਬਾਹਰ ਦੇ ਬੋਰਨ ਹੈਗੇ ਆ ਉਹਨਾਂ ਦੇ ਬਾਰੇ ਵੀ ਦੱਸਿਆ ਜਾਂਦਾ ਤਾਂ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ। ਸੋ ਇਹ ਕਹਿੰਦੇ ਆ ਵੀ ਇੱਕ ਤਰ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਆ। ਸੋ ਇਸ ਤਰ੍ਹਾਂ ਜਿਹੜਾ ਦੱਸਣਾ ਹੈਗਾ ਵੀ ਸਪੈਸੀਫਿਕਲੀ ਕਲਰ ਦੇ ਬੇਸ ਦੇ ਉੱਤੇ ਜਾਂ ਉਹਨਾਂ ਦੇ ਵਰਥ ਆਫ ਕੰਟਰੀ ਦੇ ਬੇਸ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਦੱਸਿਆ ਜਾਂਦਾ ਆ, ਸੋ ਇਸ ਨੂੰ ਜਿਹੜਾ ਰੋਕਣਾ ਚਾਹੀਦਾ। ACLU ਨੇ ਇਹ ਜਿਹੜੀ ਕੰਪਲੇਨ ਆ ਅਲਾਮੀਡਾ ਕਾਉਂਟੀ ਦੇ ਵਿੱਚ ਫਾਈਲ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਇਨਮੇਟਸ ਦੀਆਂ ਐਗਜ਼ਾਮਪਲਸ ਵੀ ਦਿੱਤੀਆਂ, ਉਹਨਾਂ ਨੂੰ ਵੀ ਕਿਸ ਤਰ੍ਹਾਂ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਡਿਨਾਈ ਕੀਤਾ ਜਾਂਦਾ ਉਹਨਾਂ ਦੀ ਰੀਹੈਬਲੀਏਸ਼ਨ ਲਈ ਵੀ ਜੇ ਉਹ ਕਿਸੇ ਤਰ੍ਹਾਂ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵ ਹੈਗੇ ਆ। ਸੋ ਕਹਿੰਦੇ ਵੀ ਫੋਰਨ ਬੋਰਨ ਜੋ ਲੋਕ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹਨਾਂ ਜੇਲ੍ਹਾਂ ਵੱਲੋਂ ਫਲੈਗ ਕੀਤਾ ਜਾਂਦਾ ਹੈਗਾ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨ ਮਟੇਓ ਦੀ ਐਲਡਰਲੀ ਕੇਅਰ ਫੈਸਿਲਿਟੀ ਨੂੰ ਜੁਰਮਾਨਾ ਕੀਤਾ ਗਿਆ ਆ ਤੇ ਕਹਿੰਦੇ ਵੀ ਉਹਨਾਂ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਆ ਕਿਉਂਕਿ ਉੱਥੇ ਰਹਿ ਰਹੇ ਜਿਹੜੇ ਵਸਨੀਕ ਉਹਨਾਂ ਚੋਂ ਦੋ ਜਣਿਆਂ ਦੀਆਂ ਪੋਇਜ਼ਨਿੰਗ ਨਾਲ $40,000 ਦਾ ਜੁਰਮਾਨਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼ ਜਿਹੜਾ ਉਹਨਾਂ ਨੂੰ ਕੀਤਾ ਗਿਆ ਆ। ਐਟਰੀਆ ਪਾਰਕ ਸੈਨ ਮਟੇਓ ਦੇ ਵਿੱਚ ਆ, ਇੱਥੇ ਸੀਨੀਅਰ ਬਜ਼ੁਰਗ ਲੋਕ ਬੇਸਿਕਲੀ ਰਹਿੰਦੇ ਨੇ ਤੇ ਇੱਥੇ 2 ਜਾਣਿਆਂ ਦੀਆਂ ਮੌਤਾਂ ਹੋਈਆਂ ਸੀ। ਕਹਿੰਦੇ ਵੀ ਐਕਸੀਡੈਂਟਲੀ ਇਹਨਾਂ ਨੂੰ ਡਿਸ਼ ਵਾਸ਼ਿੰਗ ਫਲੂਇਡ ਉਹ ਪਿਆ ਦਿੱਤਾ ਗਿਆ, ਉਹਨਾਂ ਨੂੰ ਖਵਾ ਦਿੱਤਾ ਗਿਆ। ਸੋ ਹੁਣ ਐਡੀ ਗਲਤੀ ਜਿਹੜੀ ਵੱਡੀ ਜਿਹੜੀ ਹਰਜੋਤ ਸਿੰਘ ਜੀ ਹੋ ਜਾਵੇ, ਬਜ਼ੁਰਗਾਂ ਨੂੰ ਖਾਣ ਪੀਣ ਵਾਲੀ ਥਾਂ ਦੇ ਉੱਤੇ ਭਾਂਡੇ ਮਾਂਜਣ ਵਾਲੀ ਜਿਹੜੀ ਆ ਉਹ ਸਾਬਣ ਦੇ ਦਿੱਤਾ ਜਾਵੇ ਤਾਂ ਕੁਛ ਨਾ ਕੁਛ ਗੜਬੜ ਜਿਹੜੀ ਉਹ ਜ਼ਰੂਰ ਚੱਲ ਰਹੀ ਆ। ਟਰੂਡੀ ਮੈਕਸਵੈਲ ਤੇ ਪੀਟਰ ਸ਼ਰੋਡਰ ਜੂਨੀਅਰ ਦੋਨਾਂ ਦੀ ਉਮਰ ਉਸ ਟਾਈਮ 93 ਸਾਲ ਸੀ। ਐਟਰੀਆ ਪਾਰਕ ਸੈਨ ਮਟੇਓ ਦੇ ਵਿੱਚ ਰਹਿ ਰਹੇ ਸੀਗੇ ਤੇ ਇਹ ਪਿਛਲੇ ਸਾਲ ਇਹਨਾਂ ਦੀਆਂ ਇਹ ਟੌਕਸਿਕ ਡਿਸ਼ ਵਾਸ਼ਿੰਗ ਫਲੂਇਡ ਸਰਵ ਕਰਨ ਦੇ ਕਰਕੇ ਮੌਤ ਹੋਈ ਸੀਗੀ। ਸੋ 94 ਸਾਲਾਂ ਦਾ ਇੱਕ ਹੋਰ ਬੰਦਾ ਐਟਰੀਆ ਰਨ ਵਾਲਨਟ ਕ੍ਰੀਕ ਦੇ ਵਿੱਚ ਉਸ ਦੀ ਵੀ ਇਦਾਂ ਹੀ ਮੌਤ ਹੋਈ ਸੀਗੀ ਜਦ ਉਸ ਨੂੰ ਵੀ ਟੌਕਸਿਕ ਕਲੀਨਿੰਗ ਫਲੂਇਡ ਜਿਹੜਾ ਆ ਉਹ ਉਸਨੇ ਜਿਹੜਾ ਉਹ ਮਿਸਟੇਕਲੀ ਕਹਿੰਦੇ ਆ ਵੀ ਉਹ ਪੀ ਗਿਆ ਸੀਗਾ। ਸੋ 54 ਸਾਲਾਂ ਦੇ EMPLOYEE ਨੂੰ ਉਸ ਮਾਮਲੇ 'ਚ ਚਾਰਜ ਕੀਤਾ ਗਿਆ ਸੀ ਤੇ ਇੱਥੇ 35 ਸਾਲਾਂ ਦੀ ਅਲੀਸਾ ਰਿਵੇਰਾ ਮੈਂਡੋਜ਼ਾ ਈਸਟ ਪਾਲੋ ਆਲਟੋ ਦੀ ਇਸ ਨੂੰ 2 ਕਾਊਂਟ ਆਫ ਫੈਲਨੀ ਇਨਵੋਲੰਟੀਅਰ ਮੈਨਸਲੌਟਰ ਤੇ 3 ਕਾਊਂਟ ਆਫ ਫੈਲਨੀ ਐਲਡਰ ਅਬਿਊਜ਼ ਦੇ ਵਿੱਚ ਚਾਰਜ ਕੀਤਾ ਗਿਆ ਆ। ਤੇ ਜੇ ਇਹਨਾਂ ਦਾ ਕਹਿੰਦੇ ਵੀ ਇਦਾਂ ਹੀ ਕੰਮ ਚੱਲਦਾ ਰਿਹਾ ਤਾਂ ਲੱਗਦਾ ਇਹਨਾਂ ਦਾ ਜਿਹੜੀ ਜਲਦ ਹੀ ਲਾਇਸੈਂਸ ਉਹ ਵੀ ਰੱਦ ਕੀਤਾ ਜਾ ਸਕਦਾ ਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਲਾਸ ਐਂਜਲਸ ਦਾ ਇੱਕ ਬਹੁਤ ਹੀ ਮਸ਼ਹੂਰ ਰੈਪਰ ਮਨੀ ਸਾਈਨ ਸਵੈਡੋ ਜਿਹਦਾ ਰੀਅਲ ਨਾਮ ਜੈਮੀ ਬਰੂਗਾਡਾ ਆ, ਉਸ ਨੂੰ ਸਟੈਬ ਕਰਕੇ ਜਿਹੜਾ ਜੇਲ੍ਹ ਦੇ ਵਿੱਚ ਮਾਰ ਦਿੱਤਾ ਗਿਆ ਸੀ ਕਰੈਕਸ਼ਨਲ ਟ੍ਰੇਨਿੰਗ ਫੈਸਿਲਿਟੀ ਦੇ ਵਿੱਚ। ਹੁਣ ਉਹਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਆ ਵੀ ਇੰਨਾ ਪ੍ਰੋਮੀਨੈਂਟ ਲਾਇਰ ਸੀ, ਹਾਲਾਂਕਿ ਇੱਕੋ ਛੋਟੇ ਜਿਹੇ ਕੇਸ ਦੇ ਵਿੱਚ ਗਨ ਦੇ ਕੇਸ ਦੇ ਵਿੱਚ ਉਹਨੂੰ ਅੰਦਰ ਕੀਤਾ ਗਿਆ ਸੀ ਤੇ ਅੰਦਰ ਹੀ ਉਹਨੂੰ ਜਿਹੜਾ ਆ ਕਹਿੰਦੇ ਵੀ ਉਹਦੇ ਬੈਕ ਤੇ ਚਾਕੂ ਮਾਰ ਕੇ ਉਹਨੂੰ ਮਾਰ ਦਿੱਤਾ ਤੇ ਬਾਅਦ ਦੇ ਵਿੱਚ ਬਾਥਰੂਮ ਦੇ ਵਿੱਚ ਉਸ ਨੂੰ ਸਿੱਟ ਦਿੱਤਾ। ਤੇ ਓਰੀਜਨਲੀ ਜਿਹੜਾ ਬਰੂਗਾਡਾ ਆ ਜਿਹਨੂੰ ਮਨੀ ਸਾਈਨ ਸਵੈਡੇ ਕਰਕੇ ਵੀ ਜਾਣਿਆ ਜਾਂਦਾ ਆ, ਇਹ ਹੰਟਿੰਗਟਨ ਜਿਹੜਾ ਪਾਰਕ ਆ ਉੱਥੋਂ ਸੀ ਜੋ ਲਾਸ ਐਂਜਲਸ ਦਾ ਏਰੀਆ ਹੈਗਾ। ਤੇ YouTube ਦੇ ਉੱਤੇ ਜਿਹੜਾ ਉਹਨਾਂ ਦਾ ਇੱਕ ਬਹੁਤ ਮਸ਼ਹੂਰ ਸੌਂਗ ਸੀ ਬੈਕ ਟੂ ਦਾ ਬੈਗ,
ਜਿਹਨੂੰ 7.1 ਮਿਲੀਅਨ ਲੋਕਾਂ ਨੇ ਦੇਖਿਆ ਸੀ। ਜੀ। ਅਗਲੀ ਗੱਲ ਕਰਦੇ ਜਾਈਏ, ਫੈਡਸ ਨੇ ਉਸ ਬੰਦੇ ਦੇ ਖਿਲਾਫ ਇੱਕ ਜਿਹੜਾ ਲਾਸੂਟ ਆ ਕੇਸ ਆ ਉਸ ਨੂੰ ਡ੍ਰੌਪ ਕਰ ਦਿੱਤਾ। ਐਂਟੀਓਕ ਦਾ ਰਹਿਣ ਵਾਲਾ ਬੰਦਾ, ਜਿਸ ਨੂੰ ਉਸ ਕੌਪ ਦੇ ਦੁਆਰਾ ਅਰੈਸਟ ਕੀਤਾ ਗਿਆ ਸੀ, ਜਿਹੜਾ ਬੀਤੇ ਦਿਨਾਂ ਰਿਪੋਰਟਾਂ ਦੇ ਵਿੱਚ ਜਿਹੜਾ ਟੈਕਸਟ ਸਕੈਂਡਲ ਦੇ ਵਿੱਚ ਸਾਹਮਣੇ ਆਇਆ ਸੀ ਵੀ ਉਹਨੇ ਰੇਸਿਸਟ ਟੈਕਸ ਘੱਲੇ ਸੀਗੇ। 27 ਸਾਲਾਂ ਦਾ ਇਹ ਜਿਹੜਾ ਬੰਦਾ ਆ, ਜਿਹੜਾ ਕਹਿੰਦਾ ਰਿਹਾ ਵੀ ਮੈਨੂੰ ਰੇਸ਼ਲੀ ਪ੍ਰੋਫਾਈਲ ਕੀਤਾ ਗਿਆ ਉਸ ਅਫਸਰ ਦੇ ਜਿਹੜਾ ਉਹ ਦੁਆਰਾ, ਜੋ ਕਿ ਬਾਅਦ ਦੇ ਵਿੱਚ ਕਹਿ ਸਕਦੇ ਵੀ ਉਹਦੇ ਟੈਕਸਟ ਦੇ ਨਾਲ ਸਾਬਤ ਜਿਹੜੇ ਉਹ ਹੋਏ ਆ। ਸੋ FBI ਦੀ ਇਨਵੈਸਟੀਗੇਸ਼ਨ ਜਿਹੜੀ ਐਂਟੀਓਕ ਪੁਲਿਸ ਦੀ ਜਿਹੜੀ FBI ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਉਸ ਦੇ ਫਾਲ ਆਊਟ ਦੇ ਵਿੱਚ ਇਸ ਬੰਦੇ ਨੂੰ ਹੁਣ ਉਹਦੇ ਉਲਟ ਕੇਸ ਹਟਾ ਦਿੱਤਾ ਗਿਆ। ਸੋ ਇੱਥੇ ਜਿਹੜਾ ਹਰਜੋਤ ਸਿੰਘ ਜੀ ਝੂਠੇ ਪਰਚੇ ਪਾਉਣ ਵਾਲੀ ਜਿਹੜੀ ਗੱਲ ਆ, ਉਹ ਇੱਥੇ ਵੀ ਕਿਤੇ ਨਾ ਕਿਤੇ ਆਪਾਂ ਨੂੰ ਸੱਚੀ ਸਾਬਤ ਹੁੰਦੀ ਨਜ਼ਰ ਆ ਰਹੀ ਆ ਵੀ ਚਾਹੇ ਉਹ ਨਸਲ ਦੇ ਆਧਾਰ ਦੇ ਉੱਤੇ ਜਿਹੜੇ ਕੁਛ ਪੁਲਿਸ ਅਫਸਰ ਆ ਉਹ ਆਪਣੇ ਪਰਸਨਲ ਲੈਵਲ ਦੇ ਉੱਤੇ ਇੱਦਾਂ ਜਿਹੜੇ ਉਹ ਕਿਸੇ ਦੇ ਨਾਲ ਹੇਟ ਦੇ ਵਿੱਚੋਂ ਕਰ ਰਹੇ ਹੋਣ, ਪਰ ਇੱਥੇ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਕਈ ਵਾਰੀ ਫਸਾ ਦਿੱਤਾ ਜਾਂਦਾ ਆ। ਬੇ ਏਰੀਏ ਦੇ ਵਿੱਚ ਲੇ ਆਫ ਰੁਕਣ ਦਾ ਨਾਮ ਨਹੀਂ ਲੈ ਰਹੀ। ਅੱਜ ਫੇਰ ਬੇ ਏਰੀਏ ਦੀਆਂ ਕੁਝ ਕੰਪਨੀਆਂ ਨੇ ਕਾਫੀ ਵੱਡੀ ਲੇ ਆਫ ਕੀਤੀ ਹੈਗੀ ਆ। ਲਿਫਟ ਨੇ 1000 ਤੋਂ ਵੱਧ ਲੋਕਾਂ ਨੂੰ ਲੇ ਆਫ ਦੇ ਬਾਬਤ ਅਨਾਉਂਸ ਕੀਤਾ ਆ, ਜੋ ਕਿ ਉਹਨਾਂ ਦੀ ਕੁਆਟਰ ਦੇ ਕਰੀਬ ਵਰਕਫੋਰਸ ਬਣਦੀ 25%, ਯਾਨੀ ਕਿ ਉਹਦੀ ਪੂਰੀ ਵਰਕਫੋਰਸ ਦਾ 25% ਲਿਫਟ ਵਾਲਿਆਂ ਨੇ ਲੇ ਆਫ ਕਰਤਾ। ਗੈਪ ਜਿਹੜੀ ਕੰਪਨੀ ਆ ਰੀਟੇਲ, ਉਹਨਾਂ ਨੇ 1800 ਲੋਕਾਂ ਨੂੰ ਲੇ ਆਫ ਕੀਤਾ ਹੈ। ਸੈਕੰਡ ਕੱਟ ਆ ਉਹਨਾਂ ਦਾ ਵਿਦਿਨ 7 ਮੰਥਸ। ਇਸ ਤੋਂ ਬਿਨਾਂ ਡ੍ਰੌਪ ਬਾਕਸ ਨੇ 500 ਲੋਕਾਂ ਨੂੰ ਲੇ ਆਫ ਕੀਤਾ ਹੈਗਾ। layoff.fyi ਦੇ ਇਨਫੋਰਮੇਸ਼ਨ ਦੇ ਮੁਤਾਬਕ 14 ਦੇ ਕਰੀਬ ਟੈਕ ਕੰਪਨੀਆਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਜੌਬ ਕੱਟਸ ਕੀਤੀਆਂ ਤੇ ਮਾਰਚ ਦੇ ਵਿੱਚ 28 ਕੰਪਨੀਆਂ ਨੇ ਜੌਬ ਕੱਟਸ ਕੀਤੀਆਂ। ਇਸ ਸੰਬੰਧ ਦੇ ਵਿੱਚ ਸੈਂਟਾ ਕਲਾਰਾ ਯੂਨੀਵਰਸਿਟੀ ਦੇ ਬਿਜ਼ਨਸ ਪ੍ਰੋਫੈਸਰ ਆਡਰੇ ਗੋਏ ਆ, ਉਹਨਾਂ ਨੇ ਕਿਹਾ ਵੀ ਅਨਸਰਟਨਟੀ ਇੰਨੀ ਆ, ਇਹ ਇੱਕ ਤਰ੍ਹਾਂ ਨਾਲ ਡਬਲ ਐਜ ਸਵਾਰਡ ਵਾਲੀ ਗੱਲ ਹੈਗੀ ਆ। ਕੰਪਨੀਆਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਕੀ ਕਰੀਏ। ਇੱਕ ਪਾਸੇ ਤਾਂ ਆਪਾਂ ਇਨਫਲੇਸ਼ਨ ਨੂੰ ਫਾਈਟ ਕਰ ਰਹੇ ਹਾਂ, ਦੂਜੇ ਪਾਸੇ ਜਿਹੜੀ ਆ ਲੇ ਆਫ ਹੋ ਰਹੀ ਆ। ਸੋ ਇਹ ਸਾਰਾ ਕੁਝ ਕਾਫੀ ਜਿਹੜਾ ਆ ਭੰਬਲ ਭੂਸਾ ਇਹਦਾ ਚੱਲ ਰਿਹਾ ਹੈਗਾ। ਵੈਂਚਰ ਕੈਪੀਟਲਿਸਟ ਵੀ ਜਿਹੜੇ ਆ ਉਹ ਮਨੀ ਹਜੇ ਨਹੀਂ ਸਪੈਂਡ ਕਰ ਰਹੇ ਹੈਗੇ। ਦੂਜੇ ਪਾਸੇ ਜਿਹੜੀਆਂ ਟੈਕ ਦੇ ਵਿੱਚ ਜੌਬਸ ਗਈਆਂ ਆ, ਕਹਿੰਦੇ ਟੈਕ ਜਾਇੰਟਸ ਜੋ ਹਜ਼ਾਰਾਂ ਦੇ ਹਿਸਾਬ ਨਾਲ ਆਪਣੀਆਂ ਜੌਬਸ ਕੱਟ ਕਰ ਰਹੇ ਆ, ਕਹਿੰਦੇ ਵੀ ਉਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਐਕਸਟਿੰਕਟ ਹੀ ਕਰ ਰਹੇ ਹੈਗੇ ਆ। ਉਹ ਇਹਦਾ ਮਤਲਬ ਇਹ ਆ ਵੀ ਆਉਣ ਵਾਲੇ ਸਮੇਂ 'ਚ ਉਹ ਆਉਣੀਆਂ ਨਹੀਂ ਹੈਗੀਆਂ, ਕਿਉਂਕਿ ਸਾਰਾ ਕੁਝ ਜੋ ਨਵੀਂ ਟੈਕਨੋਲੋਜੀ ਆ ਰਹੀ ਹੈਗੀ ਆ, ਮੈਟਾ ਤੋਂ ਲੈ ਕੇ ਮਾਈਕਰੋਸਾਫਟ ਤੋਂ ਲੈ ਕੇ ਸੇਲਸ ਫੋਰਸ, ਸਾਰਿਆਂ ਨੇ ਕਹਿੰਦੇ ਵੀ 2.5 ਲੱਖ ਦੇ ਕਰੀਬ ਟੈਕ ਵਰਕਰਸ ਆ ਉਹ ਲੇ ਆਫ ਕੀਤੇ ਹੈਗੇ ਆ। ਇੱਕ ਹਸਨ ਚੌਧਰੀ ਕਰਕੇ ਹੈਗੇ ਆ ਪ੍ਰੋਫੈਸਰ, ਉਹਨਾਂ ਨੇ ਕਿਹਾ ਵੀ ਜੋ ਕੰਪਨੀਆਂ ਆ ਉਹ ਫਾਈਨਾਂਸ ਆਪਣੀ ਦੇਖ ਰਹੇ ਆ ਵੀ ਕਿਸ ਤਰ੍ਹਾਂ ਜਿਹੜੀਆਂ ਫਾਈਨੈਂਸ਼ੀਅਲੀ ਸਟੇਬਲ ਰਹਿਣਗੀਆਂ। ਪਰ ਹੁਣ ਨਵਾਂ ਜਿਹੜਾ ਆ AI ਦੇ ਰਾਈਜ਼ ਤੋਂ ਬਾਅਦ ਜੋ ਬਹੁਤ ਸਾਰੇ ਲੋਕਾਂ ਦੀਆਂ ਜੌਬਸ ਪਰਮਾਨੈਂਟਲੀ ਲੋਸਟ ਹੋ ਜਾਣਗੀਆਂ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਸੇ ਦੇ ਵਿੱਚ ਹੀ ਜਿਹੜੀ ਗੈਪ ਕੰਪਨੀ ਆ, ਇੱਕ ਆਪਾਂ ਸਾਰੇ ਜਣੇ ਜਾਣਦੇ ਆ, ਇਹ ਕੱਪੜਿਆਂ ਵਾਲੀ ਆ ਕੰਪਨੀ ਆ ਤੇ ਫੈਸ਼ਨ ਦੇ ਵਿੱਚ ਆ। ਇਹਨਾਂ ਨੇ ਵੀ 1800 ਜਿਹੜੇ ਕਾਰਪੋਰੇਟ ਵਰਕਰਸ ਆ ਉਹਨਾਂ ਨੂੰ ਲੇ ਆਫ ਦਾ ਐਲਾਨ ਕਰ ਦਿੱਤਾ। ਪਿਛਲੇ ਫਾਲ ਦੇ ਵਿੱਚ ਵੀ ਇਹਨਾਂ ਨੇ ਕਾਫੀ ਲੋਕ ਜਿਹੜੇ ਲੇ ਆਫ ਕੀਤੇ ਸੀਗੇ ਤੇ ਕਾਸਟ ਕਟਿੰਗ, ਚੇਨ ਦੀ ਜਿਹੜੀ ਸਪਲਾਈ ਦੀ ਜਿਹੜੀ ਪ੍ਰੋਬਲਮ ਆ, ਇਸ ਨੂੰ ਮੱਦੇਨਜ਼ਰ ਰੱਖਦੇ ਗੈਪ ਵਾਲਿਆਂ ਨੇ ਇਹ ਫੈਸਲਾ ਲਿਆ ਆ। ਸੈਨ ਫਰਾਂਸਿਸਕੋ ਬੇਸਡ ਇਹ ਚੇਨ ਆ ਤੇ ਇਸ ਦੇ ਅੰਡਰ ਬਨਾਨਾ ਰਿਪਬਲਿਕ, ਓਲਡ ਨੇਵੀ ਤੇ ਅਥਲੀਟਾ ਕਰਕੇ ਕੰਪਨੀਆਂ ਆਉਂਦੀਆਂ ਆ ਤੇ 1800 ਜਾਣਿਆਂ ਨੂੰ ਇਹਨਾਂ ਨੇ ਹੁਣ ਲੇ ਆਫ ਕਰਨਾ ਆ। ਸੈਨ ਫਰਾਂਸਿਸਕੋ ਤੇ ਨਿਊਯਾਰਕ ਦੇ ਦੋਨੋਂ ਹੀ ਆਫਿਸਿਸ ਦੇ ਵਿੱਚੋਂ ਪਿਛਲੇ ਸਤੰਬਰ 'ਚ ਇਹਨਾਂ ਨੇ 500 ਜਾਣਿਆਂ ਨੂੰ ਲੇ ਆਫ ਕੀਤਾ ਸੀ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ ਉਛਾਲ ਰਿਹਾ 524 ਪੁਆਇੰਟ ਵੱਧ ਕੇ 33,826 ਦੇ ਉੱਤੇ ਮਾਰਕੀਟ ਬੰਦ ਹੋਈ। S&P ਦੇ ਵਿੱਚ 79 ਪੁਆਇੰਟ ਵੱਧ ਕੇ 4135, ਨੈਸਡੈਕ 200 ਤੇ 88 ਪੁਆਇੰਟ ਵੱਧ ਕੇ 12,142 ਤੇ ਬੰਦ ਹੋਇਆ। ਸੋਨੇ ਦਾ ਭਾਅ 1996 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.47%,
ਕ੍ਰਿਪਟੋ ਕਰੰਸੀ 'ਚ ਬਿਟਕੋਇਨ 29,486, ਇਥੀਰੀਅਮ 1910 US$ ਦੇ ਬਰਾਬਰ ਚੱਲ ਰਿਹਾ ਹੈ। ਪਹਿਲੇ ਕੁਆਰਟਰ ਦੇ ਵਿੱਚ ਚਾਹੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਹਿੰਦੇ ਪਈ 1.1% ਇਨਕਰੀਜ਼ ਹੋਇਆ ਆ, ਪਰ ਹਾਊਸਿੰਗ ਮਾਰਕੀਟ ਸਲੋ ਚੱਲ ਰਹੀ ਆ, ਬਿਜ਼ਨੈਸਸ ਜਿਹੜੇ ਆ ਉਹ ਪੁੱਲ ਕਰ ਰਹੇ ਆ ਹਾਇਰਿੰਗ ਤੋਂ, ਇਨਵੈਸਟਮੈਂਟ ਤੋਂ, ਪਰ ਅਮਰੀਕਨ ਕੰਜ਼ਿਊਮਰਸ ਹਜੇ ਵੀ ਇਕਨੋਮੀ ਨੂੰ ਰਿਸੈਸ਼ਨ ਤੋਂ ਬਾਹਰ ਰੱਖ ਰਹੇ ਹੈਗੇ ਆ ਐਜ਼ ਆਫ ਟੂਡੇ ਕਹਿੰਦੇ। ਪਰ ਫਿਊਚਰ 'ਚ ਕੀ ਹੋਊਗਾ ਇਹ ਪਤਾ ਨਹੀਂ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਤੇ ਇਸੇ ਤਰ੍ਹਾਂ $1 ਦੀ ਗੱਲ ਕਰਦੇ ਜਾਈਏ, ਇੰਡੀਆ ਦੇ 81.76 ਦੇ ਬਰਾਬਰ ਰਹੇ ਆ, $1 ਕੈਨੇਡਾ ਦੇ $1.36 ਦੇ। ਤੇ ਅੱਜ ਸ਼ਾਮ ਨੂੰ ਆਪਣੀਆਂ ਜਿਸ ਟਾਈਮ ਸਾਡੀਆਂ ਖਬਰਾਂ ਖਤਮ ਹੋਣੀਆਂ ਉਹ ਤੋਂ ਬਾਅਦ 6:30 ਵਜੇ ਤੋਂ ਲੈ ਕੇ 7:30 ਵਜੇ ਤਾਈਂ ਨਿਊਯਾਰਕ, ਸਿਟੀ ਆਫ ਜੋ ਨਿਊਯਾਰਕ ਆ, ਉੱਥੇ ਸਿੱਖ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਉੱਥੇ ਦੇ ਸਿਟੀ ਕੌਂਸਲ ਵੱਲੋਂ ਇੱਕ ਪ੍ਰੋਕਲਾਮੇਸ਼ਨ ਜਿਹੜਾ ਆ ਉਹ ਪਾਸ ਹੋਣਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਬੇ ਏਰੀਏ ਦੇ, ਖਾਸ ਕਰਕੇ ਲੋਕਲ ਹੈਗੇ ਆ, ਜਰੂਰ ਉੱਥੇ ਪਹੁੰਚਿਓ। ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਆਪਾਂ ਤੁਹਾਡੇ ਤਾਈਂ ਲਾਈਵ ਜਿਹੜਾ ਆ ਫੇਸਬੁੱਕ ਤੇ ਜਾਂ YouTube ਦੇ ਰਾਹੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਭੇਜਾਂਗੇ। ਪਰ 6:30 ਵਜੇ ਤੋਂ ਲੈ ਕੇ 7:15 ਵਜੇ ਤਾਈਂ ਨਿਊਯਾਰਕ ਦਾ ਜਿਹੜਾ ਸਿਟੀ ਹਾਲ ਆ 37101 ਨਿਊਯਾਰਕ ਬੁਲੇਵਰਡ, ਨਿਊਯਾਰਕ, ਕੈਲੀਫੋਰਨੀਆ। ਤੇ ਜੇ ਕੋਈ ਹੋਰ ਜਾਣਕਾਰੀ ਹੋਈ ਤੇ ਉਹਦੇ ਬਾਬਤ ਤੁਸੀਂ ਹਰਵਿੰਦਰ ਸਿੰਘ ਉਹਨਾਂ ਨੂੰ 408-506-8455 ਤੇ ਕਾਲ ਕਰ ਸਕਦੇ ਹੋ। ਤੇ ਧੰਨਵਾਦ ਜੀ। ਤੇ ਇੱਥੇ ਹੀ ਜਿਹੜੇ ਆ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।